ਸਾਨੂੰ ਇਹਨਾਂ ਸਰਕਾਰਾਂ ਨਿਆਂ ਦਾ ਤੀਸਰੀ ਸਰਕਾਰ ਦਾ ਬਦਲ ਜਾਂਦਾ, ਉਹ ਬਦਲਨੇ ਵੀ ਸਾਨੂੰ ਅਜੇ ਤੱਕ ਕੋਈ ਇਹੋ ਜਿਹਾ ਸਾਫ਼ ਨਹੀਂ ਦਿੱਤਾ। ਅਸੀਂ ਉਹਦੇ ਕੋਲ ਹੀ ਬੈਠੇ ਹਾਂ, ਉਹ ਇੱਥੇ ਆਣ ਕੇ ਇੱਕ ਵਾਰੀ ਵੀ ਨਹੀਂ ਬੋਲਿਆ ਜਾਂ ਸਾਨੂੰ ਪੁੱਛਿਆ ਨਹੀਂ ਵੀ ਤੁਹਾਨੂੰ ਕੀ ਤਕਲੀਫ ਆ। ਪਹਿਲਾਂ ਹਲੇ ਸਾਡੇ ਪੁਰਾਣੇ 27 28 ਸਾਲਾਂ ਦੇ ਜੇਲ੍ਹਾਂ 'ਚ 28 ਸਾਲਾਂ ਦੇ ਜੇਲ੍ਹਾਂ 'ਚ ਉਹ ਤਾਂ ਸਾਡੇ ਬਾਹਰ ਨਹੀਂ ਆਏ ਹਲੇ, ਉਹਨਾਂ ਨੇ ਨਵੇਂ ਚੱਕ ਕੇ ਉਹ ਡਿਬਰੂਗਾ ਠੋਕੇ ਲਿਆ ਕੇ। ਜੋ ਪਿੰਡਾਂ ਵਿੱਚ ਇਹ ਹੁਣ ਇਹਨਾਂ ਸਵਾਲ ਕਰਕੇ ਪੁੱਛਿਆ ਜਾਵੇ ਵੀ ਵੋਟਾਂ ਸਾਡੇ ਕੋਲ ਕਦਰ ਹੀ ਲੈਂਦੇ ਜੇ, ਜਦੋਂ ਤੁਸੀਂ ਸਾਡੀ ਜ਼ਾਲਮਾਂ ਦੀ ਰਾਖੀ ਨਹੀਂ ਕਰਦੇ, ਸਾਡੇ ਯੋਧੇ ਤੁਸੀਂ ਛਡਾ ਨਹੀਂ ਸਕਦੇ ਜਾਂ ਛੱਡ ਨਹੀਂ ਸਕਦੇ, ਤੇ ਫਿਰ ਵੋਟਾਂ ਕੱਲ੍ਹ ਮੰਗਦੇ ਪਏ। ਤੇ ਅਸੀਂ ਕਹਿ ਦਈਏ ਇੱਕ ਘਰ ਦੇ ਵਿੱਚ ਅੱਗ ਲੱਗੀ ਆ ਤੇ ਨਾਲ ਕਿਸੇ ਦੂਏ ਪਾਸੇ ਲੱਗ ਗਈ, ਇਹ ਅਸੀਂ ਅੱਧੀ ਕੁ ਬੁਝਾ ਲਈ ਆ, ਮੰਨ ਲਾ ਇਹਨੂੰ ਵਿੱਚੇ ਛੱਡ ਕੇ ਉਹ ਦੂਏ ਨੂੰ ਭਾਜੀਏ, ਮੱਚ ਉਹ ਵੀ ਜਾਣਾ। ਅਸੀਂ ਇਹ ਮੋਰਚਾ ਛੱਡ ਕੇ ਜੇ ਮੈਂ ਅੱਜ ਕਹਾਂ ਵੀ ਮੈਂ ਉਹ ਦੂਏ ਮੋਰਚਿਆਂ ਤੇ ਜਾਵਾਂ, ਅਸੀਂ ਕਿਸੇ ਦਾ ਵਿਰੋਧ ਨਹੀਂ ਕਰਦੇ, ਪਰ ਜਿੱਥੇ ਅਸੀਂ ਟਿਕੇ ਆ ਪਹਿਲਾਂ ਹੱਕ ਸਾਡਾ ਉੱਥੇ ਆ। ਜ਼ਰੂਰੀ ਤਾਂ ਨਹੀਂ ਹੈਗਾ ਵੀ ਜੇ ਅਸੀਂ ਇੱਕ ਨੂੰ ਸਪੋਰਟ ਕਰਦੇ ਹਾਂ ਵੀ ਇਹਦੇ 'ਚੋਂ ਸਮਾਨ ਚੱਕ ਕੇ ਅਸੀਂ ਦੂਏ 'ਚ ਲਾਉਣ, ਫਿਰ ਇਹ ਮੋਰਚਾ ਅਸੀਂ ਕਿਹੜੇ ਕੀ ਜਿੱਤ ਲਿਆ ਹਾਲੇ ਅਸੀਂ ਮੋਰਚਾ ਇਹ, ਫਿਰ ਵਿੱਚੋਂ ਭਗੌੜੇ ਨਾ ਹੋਊ। ਆਪਣੀਆਂ ਜ਼ਮੀਰਾਂ ਨਾ ਮਾਰੋ, ਕੌਮ ਬਾਰੇ ਵੀ ਕੁਝ ਸੋਚੋ। ਜੇ ਕੌਮ ਦਾ ਮੋਰਚਾ ਲੱਗਿਆ, ਪਹਿਲੀ ਗੱਲ ਤਾਂ ਸਾਨੂੰ ਸਾਡੇ 'ਚ ਤਾਂ ਹੀ ਜੁੱਤੀਆਂ ਪੈਂਦੀਆਂ ਸਾਰਿਆਂ ਦੇ, ਏਕਾ ਨਹੀਂ ਹੈਗਾ। ਲੜਾਈ ਸਾਰਿਆਂ ਦੀ ਸਰਕਾਰ ਨਾਲ ਆ, ਲੜਾਈ ਹੈ ਮੋਰਚੇ ਦੀ ਵੀ ਸਰਕਾਰ ਨਾਲ ਆ, ਲੜਾਈ ਕਿਸਾਨੀ ਮੋਰਚੇ ਦੀ ਵੀ ਸਰਕਾਰ ਨਾਲ ਆ, ਲੜਾਈ ਭਾਈ ਅੰਮ੍ਰਿਤਪਾਲ ਵਾਲਾ ਜਿਹੜਾ ਮੋਰਚਾ ਅੰਮ੍ਰਿਤਸਰ ਲੱਗਿਆ ਉਹਦੀ ਵੀ ਸਰਕਾਰ ਨਾਲ ਆ। ਇਹ ਕਹਿੰਦੇ ਮੰਨ ਲਓ ਵੀ ਕੌਮ ਦਾ ਮੋਰਚਾ ਵੀ ਵਿੱਚ, ਇਹ ਮੁੱਦਾ ਵੀ ਵਿੱਚ ਰੱਖਿਆ ਹੁੰਦਾ, ਮੰਨ ਲਓ ਅਸੀਂ ਵੀ ਦਿੱਲੀ ਨੂੰ ਸਿੱਧੇ ਹੋ ਜਾਂਦੇ ਨਾਲ ਜੀ, ਆਪਾਂ ਵੀ ਉਧਰ ਨੂੰ ਕਰ ਲੈਂਦੇ, ਜਿਹੜਾ ਅੰਮ੍ਰਿਤਸਰ ਸਾਹਿਬ ਲੱਗਿਆ ਉਹ ਵੀ ਨਾਲ ਸਾਡਾ ਉੱਥੇ ਹੀ ਹੋ ਜਾਂਦਾ, ਸਾਰੇ ਮੁੱਦੇ ਵਿੱਚ ਆ ਜਾਂਦੇ ਤਾਂ ਵਧੀਆ। TV 84 ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ ਸਭਰਾਜ। ਜੇ ਗੱਲ ਕੀਤੀ ਜਾਵੇ ਤਾਂ ਬੰਦੀ ਸਿੰਘਾਂ ਦੀ ਰਿਹਾਈ ਦੇ ਨਾਲ ਜਿਹੜੀਆਂ ਸਿੱਖਾਂ ਦੀਆਂ ਪ੍ਰਮੁੱਖ ਮੰਗਾਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਨੇ, ਉਹਨਾਂ ਨੂੰ ਲੈ ਕੇ ਤਕਰੀਬਨ ਸਮੇਂ-ਸਮੇਂ 'ਤੇ ਸੰਘਰਸ਼ ਕੀਤੇ ਜਾਂਦੇ ਨੇ, ਔਰ ਸੰਘਰਸ਼ਾਂ ਨੂੰ ਕਿਤੇ ਨਾ ਕਿਤੇ ਬੂਰ ਪੈਂਦਾ ਵੀ ਨਜ਼ਰ ਆਇਆ। ਤਾਂ ਦੂਜਾ ਪੱਖ ਇਹ ਵੀ ਹੈ, ਕਿਤੇ ਨਾ ਕਿਤੇ ਨਿਰਾਸ਼ਤਾ ਵੀ ਪੈਦਾ ਹੋਈ ਹੈ। ਤੇ ਇਧਰਲੇ ਪਾਸੇ ਦੇਖਿਆ ਜਾਵੇ ਤੇ YPS ਚੌਂਕ ਚੰਡੀਗੜ੍ਹ ਮੋਹਾਲੀ ਦੀਆਂ ਬਰੂਹਾਂ ਦੇ ਉੱਪਰ 1.25 ਸਾਲ ਦਾ ਸਮਾਂ ਹੋ ਚੁੱਕਾ ਏ। ਬੰਦੀ ਸਿੰਘਾਂ ਦੀ ਰਿਹਾਈ ਦੇ ਨਾਲ ਵੱਡੀਆਂ ਪ੍ਰਮੁੱਖ ਜਿਹੜੀਆਂ ਮੰਗਾਂ ਸਿੱਖਾਂ ਦੀਆਂ ਰਹੀਆਂ ਨੇ, ਉਹਨਾਂ ਮੰਗਾਂ ਨੂੰ ਲੈ ਕੇ ਇੱਥੇ ਮੋਰਚਾ ਲਗਾਤਾਰ ਚੱਲ ਰਿਹਾ। ਤਾਂ ਸਭ ਤੋਂ ਪਹਿਲਾਂ ਜ਼ਿਕਰ ਕਰਨਾ ਚਾਹੁੰਦਾ ਇਹਨਾਂ ਤਸਵੀਰਾਂ ਦੇ ਵਿੱਚ ਸਰਬੱਤ ਖਾਲਸਾ ਦੇ ਵੱਲੋਂ ਜਥੇਦਾਰ ਥਾਪੇ ਜਾਂਦੇ ਨੇ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ, ਜੋ ਕਿ ਦਿੱਲੀ ਦੀ ਤਿਹਾੜ ਜੇਲ੍ਹ ਦੇ ਵਿੱਚ 27 ਸਾਲ ਤੋਂ ਨਜ਼ਰਬੰਦ ਨੇ। ਇਹਨਾਂ ਦੇ ਵਾਸਤੇ ਕਿਸੇ ਤਰੀਕੇ ਦੀ ਕੋਈ ਪੈਰੋਲ ਦਾ ਜਿਹੜਾ ਰਸਤਾ ਅਜੇ ਤੱਕ ਖੁੱਲ੍ਹਦਾ ਨਜ਼ਰ ਨਹੀਂ ਆਇਆ। ਤਾਂ ਦੂਜੀ ਤਸਵੀਰ ਦੇ ਵਿੱਚ ਦੇਖ ਸਕਦੇ ਹੋ ਭਾਈ ਗੁਰਦੀਪ ਸਿੰਘ ਖੇੜਾ, ਜੋ ਕਿ 32 ਸਾਲ ਤੋਂ ਜੇਲ੍ਹ ਦੇ ਵਿੱਚ ਨਜ਼ਰਬੰਦ ਸੀ, ਪਰ ਇਹਨਾਂ ਵਾਸਤੇ ਪੈਰੋਲ ਦਾ ਰਸਤਾ ਖੁੱਲ੍ਹਾ ਏ। ਤੀਜੀ ਤਸਵੀਰ ਹੈ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਜੋ ਕਿ 28 ਸਾਲ ਤੋਂ ਅੰਮ੍ਰਿਤਸਰ ਦੀ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ। ਉਹਨਾਂ ਦੀ ਜਿਹੜਾ ਦਿਮਾਗੀ ਹਾਲਾਤ ਠੀਕ ਨਾ ਹੋਣ ਕਾਰਨ ਤਕਰੀਬਨ 7 ਹਫ਼ਤੇ ਦੇ ਸਮੇਂ ਦੇ ਦਰਮਿਆਨ ਦਾ ਜਿਹੜਾ ਸੀ ਪੈਰੋਲ ਦਾ ਰਸਤਾ ਖੁੱਲ੍ਹਾ ਸੀ, ਔਰ ਉਸ ਤੋਂ ਬਾਅਦ ਕੋਈ ਵੱਡੇ ਪੱਧਰ ਦੇ ਉੱਪਰ ਜਿਸ ਤਰੀਕੇ ਦੀ ਪੈਰੋਲ ਜਾਂ ਰਿਹਾਈ ਦਾ ਰਸਤਾ ਖੁੱਲ੍ਹਣਾ ਚਾਹੀਦਾ ਸੀ, ਉਹ ਨਹੀਂ ਖੁੱਲ੍ਹਾ। ਤਾਂ ਚੌਥੀ ਤਸਵੀਰ ਹੈ ਭਾਈ ਜਗਤਾਰ ਸਿੰਘ ਤਾਰੇ ਦੀ, ਜੋ 17 ਸਾਲ ਤੋਂ ਚੰਡੀਗੜ੍ਹ ਦੀ ਬੜੈਲ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ। ਇਹਨਾਂ ਵਾਸਤੇ ਜਿਹੜਾ ਕਿਤੇ ਨਾ ਕਿਤੇ ਕੁਝ ਸਮੇਂ ਦੀ ਜਿਹੜੀ ਪੈਰੋਲ ਹੈ ਉਹਦਾ ਰਸਤਾ ਖੁੱਲ੍ਹਿਆ ਹੈ, ਔਰ ਪੱਕੀ ਰਿਹਾਈ ਅਜੇ ਤੱਕ ਨਹੀਂ ਹੋਈ। ਤਾਂ ਇਸ ਤੋਂ ਅਗਲੀ ਤਸਵੀਰ ਭਾਈ ਲਖਵਿੰਦਰ ਸਿੰਘ ਲੱਖਾ, ਭਾਈ ਗੁਰਮੀਤ ਸਿੰਘ ਤੇ ਭਾਈ ਸ਼ਮਸ਼ੇਰ ਸਿੰਘ, ਜੋ ਕਿ 27 ਸਾਲ ਤੋਂ ਜੇਲ੍ਹ ਦੇ ਵਿੱਚ ਨਜ਼ਰਬੰਦ ਸਨ। ਤਾਂ ਇਹਨਾਂ ਦੇ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਸੀਗਾ ਬੜੈਲ ਜੇਲ੍ਹ ਤੋਂ ਪੱਕੀ ਜ਼ਮਾਨਤ ਦਾ, ਪੱਕੀ ਰਿਹਾਈ ਦਾ ਜਿਹੜਾ ਰਸਤਾ ਖੁੱਲ੍ਹਦਾ ਨਜ਼ਰ ਆਇਆ। ਤਾਂ ਜਿਹੜਾ ਕਾਨੂੰਨੀ ਪ੍ਰੋਟੋਕਾਲ ਹੁੰਦਾ ਹੈ ਉਸ ਦੇ ਅਨੁਸਾਰ ਅਜੇ ਵੀ ਕਿਤੇ ਨਾ ਕਿਤੇ ਜਿਹੜੀ ਕੇਸਾਂ ਦੇ ਵਿੱਚ ਪੈਰਵਾਈ ਚੱਲਦੀ ਨਜ਼ਰ ਆਉਂਦੀ ਹੈ। ਤਾਂ ਇਧਰਲੇ ਪਾਸੇ ਤਸਵੀਰ ਹੈ ਭਾਈ ਪਰਮਜੀਤ ਸਿੰਘ ਭਿਓਰਾ ਦੀ, ਜੋ 25 ਸਾਲ ਤੋਂ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ। ਜਿਸ ਤਰੀਕੇ ਦੇ ਨਾਲ ਇਹਨਾਂ ਦੇ ਵਾਸਤੇ ਰਿਹਾਈ ਦਾ ਜਾਂ ਪੈਰੋਲ ਦਾ ਰਸਤਾ ਖੁੱਲ੍ਹਣਾ ਚਾਹੀਦਾ ਸੀ, ਉਹ ਅਜੇ ਤੱਕ ਖੁੱਲ੍ਹਦਾ ਨਜ਼ਰ ਨਹੀਂ ਆਇਆ। ਤਾਂ ਇਸ ਤੋਂ ਅਗਲੀ ਤਸਵੀਰ ਆ ਭਾਈ ਬਲਵੰਤ ਸਿੰਘ ਰਾਜੋਆਣਾ, ਜੋ ਕਿ 27 ਸਾਲ ਤੋਂ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ, ਪਰ ਉਹਨਾਂ ਦੇ ਉੱਪਰ ਕਿੰਨੀਆਂ ਕਜੇ ਪੈਰੋਲ ਜਾਂ ਪੱਕੀ ਰਿਹਾਈ ਨੂੰ ਲੈ ਕੇ तमाम ਸਾਰੀਆਂ ਚੀਜ਼ਾਂ ਲਾਗੂ ਹੋਈਆਂ ਨੇ, ਉਹ ਵੀ ਦਿਖਾਈ ਦਿੰਦੀਆਂ ਨਹੀਂ ਨਜ਼ਰ ਆਉਂਦੀਆਂ। ਤਾਂ ਸਭ ਤੋਂ ਆਖਰ ਤੇ ਤਸਵੀਰ ਹੈ
ਭਾਈ ਜਗਤਾਰ ਸਿੰਘ ਜੌਹਲ, ਜਿਨ੍ਹਾਂ ਨੂੰ ਜੱਗੀ ਜੌਲ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ, ਉਹ 27 ਸਾਲ ਤੋਂ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ। ਤਾਂ ਮੁੱਖ ਤੌਰ ਤੇ ਇਹਨਾਂ ਸ਼ਖਸੀਅਤਾਂ ਦਾ ਜ਼ਿਕਰ ਕਰਨ ਦਾ ਮਕਸਦ ਇਹ ਹੈ ਕਿ ਇਹਨਾਂ ਦੀ ਰਿਹਾਈ ਦੇ ਨਾਲ ਹੋਰ ਜਿਹੜੀਆਂ तमाम ਸਾਰੀਆਂ ਮੰਗਾਂ ਨੇ ਉਹਨਾਂ ਨੂੰ ਲੈ ਕੇ ਰਿਹਾਈ ਵਾਸਤੇ ਇਧਰਲੇ ਪਾਸੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਕੌਮੀ ਇਨਸਾਫ ਮੋਰਚੇ ਦਾ ਜਿਹੜਾ ਸੰਘਰਸ਼ ਚੱਲਦਾ ਨਜ਼ਰ ਆਉਂਦਾ। ਤਾਂ ਇੱਥੇ ਲੋਕਾਂ ਦੀ ਸ਼ਮੂਲੀਅਤ ਘੱਟ ਹੋਣ ਦਾ ਕਾਰਨ ਕੀ ਹੈ? ਕਿਉਂਕਿ ਕੋਈ ਸਮਾਂ ਹੋਇਆ ਕਰਦਾ ਸੀ ਬਹੁਤ ਵੱਡੀ ਤਾਦਾਦ ਦੇ ਵਿੱਚ ਇਸ ਮੋਰਚੇ ਨੂੰ ਸਮਰਥਨ ਕਰਨ ਵਾਸਤੇ, ਮੋਰਚੇ ਨੂੰ ਸਪੋਰਟ ਕਰਨ ਵਾਸਤੇ ਲੋਕ ਪੁੱਜਦੇ ਸਨ। ਤਾਂ ਇੱਥੇ ਉਹਨਾਂ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ, ਉਹਨਾਂ ਸੰਘਰਸ਼ ਕਰਨ ਵਾਲੀਆਂ ਸ਼ਖਸੀਅਤਾਂ ਦਾ ਜ਼ਿਕਰ ਤੁਹਾਡੇ ਦਰਮਿਆਨ ਲੈ ਕੇ ਹਾਜ਼ਰ ਹੋ ਰਹੇ ਹਾਂ, ਜਿਹੜੇ 1.25 ਸਾਲ ਦੇ ਸਮੇਂ ਤੋਂ ਇਸ ਮੋਰਚੇ ਦੇ ਵਿੱਚ ਡਟੇ ਹੋਏ ਨੇ। ਤਾਂ ਸਭ ਤੋਂ ਪਹਿਲਾਂ ਮੇਰੇ ਨਾਲ ਬਾਪੂ ਸੰਤੋਖ ਸਿੰਘ ਨੇ, ਜਿਹੜੇ ਦਿੱਲੀ ਦੇ ਮੋਰਚੇ ਕਰਕੇ ਵੀ ਪ੍ਰਸਿੱਧ ਹੋਏ ਸਨ, ਜਦੋਂ ਗੋਲਾ ਇਹਨਾਂ ਦੀ ਅੱਖ ਦੇ ਉੱਪਰ ਆਣ ਕੇ ਵੱਜਾ ਸੀ। ਗੱਲਬਾਤ ਕਰ ਲੈਣੇ ਬਾਪੂ ਜੀ। ਸਭ ਤੋਂ ਪਹਿਲਾਂ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ। ਬਾਪੂ ਜੀ, ਸਭ ਤੋਂ ਪਹਿਲਾਂ ਮੁੱਢਲੇ ਰੂਪ ਦੇ ਵਿੱਚ ਸਵਾਲ ਹੈ, ਘਰ ਨੂੰ ਇੱਕ ਦਿਨ ਵਾਸਤੇ ਛੱਡਣਾ ਤਾਂ ਬਹੁਤ ਵੱਡੀ ਗੱਲ ਹੋ ਜਾਂਦੀ ਹੈ। ਤੁਸੀਂ ਵੀ ਉਹਨਾਂ ਬੰਦੀ ਸਿੰਘਾਂ ਦੇ ਵਾਂਗ, ਜਿਵੇਂ ਉਹਨਾਂ ਨੇ ਤਕਰੀਬਨ ਲੰਬੇ ਸਮੇਂ ਤੋਂ ਆਪਣੇ ਘਰਾਂ ਨੂੰ ਤਿਆਗ ਕੇ ਸਰਕਾਰ ਦੇ ਨਿਜ਼ਾਮ ਦੇ ਵੱਲੋਂ ਜਿਹੜੀਆਂ ਦਿੱਤੀਆਂ ਸਜ਼ਾਵਾਂ ਨੇ ਉਹਨਾਂ ਨੂੰ ਕੱਟ ਚੁੱਕੇ ਨੇ, ਸੰਘਰਸ਼ ਕਰ ਰਹੇ ਨੇ, ਪਰ ਬੰਦੀ ਸਿੰਘਾਂ ਵਾਸਤੇ ਮੋਰਚਾ ਚੱਲ ਰਿਹਾ ਏ। ਕਿਵੇਂ ਦੇਖਦੇ ਹੋ ਜੀ तमाम ਸਾਰੀਆਂ ਚੀਜ਼ਾਂ ਨੂੰ? ਇਹ ਮੋਰਚਾ ਜਿਹੜਾ ਵਾ ਕੌਮੀ ਇਨਸਾਫ ਮੋਰਚਾ ਲੱਗਾ ਜੀ 7 ਫਰਵਰੀ ਨੂੰ 2023 ਨੂੰ ਜਨਵਰੀ ਨੂੰ। ਮੋਰਚਾ ਚੱਲ ਕੇ ਬਹੁਤ ਵਧੀਆ, ਬੜੀ ਕਿਰਪਾ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ। ਪਰ ਇਹ ਮੋਰਚਿਆਂ ਦੇ ਵਿੱਚ ਲਾਹ ਚੜਾ ਜਿਹੜੇ ਆ ਆਉਂਦੇ ਹੀ ਰਹਿੰਦੇ ਆ, ਸੁਭਾਵਿਕ ਹੈ ਜੀ, ਸੁਭਾਵਿਕ ਆ। ਇਹ ਹੁਣ ਜਿਹੜਾ ਵਾ ਮੋਰਚਾ ਇਸ ਵੇਲੇ ਦੂਸਰੇ ਮੋਰਚੇ ਲੱਗਣ ਕਰਕੇ ਇੱਥੇ ਵੀ ਸੰਗਤ ਕੁਛ ਘਟ ਗਈ ਆ। ਪਰ ਇਸ ਮੋਰਚੇ ਨੂੰ ਸਭ ਤੋਂ ਵੱਡੀ ਪਹਿਲ ਦੇਣੀ ਚਾਹੀਦੀ ਆ, ਕਿਉਂਕਿ ਇਹ ਸਾਡੀ ਕੌਮ ਦਾ ਮੋਰਚਾ ਆ। ਇਸ ਮੋਰਚੇ ਦੇ ਵਿੱਚ ਫਿਰ ਵੱਡੀ ਗੱਲ ਇਹ ਆ ਵੀ ਜਿਹੜੇ ਸਾਡੇ ਸਿੰਘ ਆ, ਇਹ ਸਰਕਾਰਾਂ ਨੂੰ ਛੱਡਣ ਦਾ ਨਾਂ ਲੈਣ ਲਈ, ਅਤੇ ਸਾਨੂੰ ਇਹ ਵਾਸਤੇ ਬਹੁਤ ਤਿੱਖਾ ਸੰਘਰਸ਼ ਕਰਨ ਦੀ ਲੋੜ ਸੀ, ਪਰ ਅਸੀਂ ਇਹਨੂੰ ਘਟਾ ਚੁੱਕੇ ਹਾਂ। ਘਟਣ ਨਹੀਂ ਦੇਣਾ ਚਾਹੀਦਾ, ਇਹਨੂੰ ਵਧਾਉਣਾ ਚਾਹੀਦਾ ਆ। ਕਿਉਂਕਿ ਸਰਕਾਰ ਦੇ ਸਿਹਤ 'ਤੇ ਕੋਈ ਅਸਰ ਨਹੀਂ ਪੈ ਰਿਹਾ। ਜਿਹੜੀ ਉਹਨਾਂ ਦੀ 12-14 ਸਾਲ ਦੀ ਸਜ਼ਾ ਸੀ, ਉਹ ਅੱਜ 28 ਸਾਲ ਵੀ ਭੁਗਤ ਚੁੱਕੇ ਆ, ਪਰ ਸਰਕਾਰ ਦੀ ਸਿਹਤ 'ਤੇ ਕੋਈ ਅਸਰ ਨਹੀਂ। ਅਸਰ ਨਾ ਹੋਣ ਦਾ ਕਾਰਨ ਇਹੋ ਹੀ ਹੈ ਕਿ ਸਾਡੇ ਵਿੱਚ ਘਾਟ ਆ ਜਿਹੜੀ ਉਹ ਪੂਰੀ ਕਰਨੀ ਸਾਡਾ ਫਰਜ਼ ਬਣਦਾ ਵਾ। ਇਹਨਾਂ ਸਿੰਘਾਂ ਨੂੰ ਬਾਹਰ ਲਿਆਉਣ ਵਾਸਤੇ ਸਾਨੂੰ ਜਦੋਜਹਿਦ ਪੂਰੀ ਕਰਨੀ ਚਾਹੀਦੀ ਆ। ਜਿਸ ਤਰ੍ਹਾਂ ਦੇ ਵੀ ਅਸੀਂ ਤਾਂ ਬਿਲਕੁਲ ਤਿਆਰ ਹਾਂ, ਜਿਸ ਤਰ੍ਹਾਂ ਦੀ ਸਾਨੂੰ ਕੁਰਬਾਨੀ ਕਰਨ ਪਵੇ ਉਹੀ ਕੁਰਬਾਨੀ ਕਰਨ ਨੂੰ ਤਿਆਰ ਹਾਂ। ਬਾਕੀ ਜੋ ਸੰਗਤ ਦਾ ਹੁਕਮ ਆ ਉਹਦੇ ਨਾਲ ਚੱਲਣ ਨੂੰ ਤਿਆਰ ਹਾਂ। ਜਿੰਨਾ ਚਿਰ ਅਸੀਂ ਇੱਥੇ ਡਟ ਕੇ ਇਹਦਾ ਵਿਰੋਧ ਨਹੀਂ ਕਰਦੇ ਸਰਕਾਰ ਦਾ, ਅਸੀਂ ਆਰਾਮ ਨਾਲ ਬੈਠਾ, ਸਾਡਾ ਨਹੀਂ ਸਰਦਾ। ਸਾਨੂੰ ਇਹ ਰੋਕ ਲਾਉਣੀ ਪਊਗੀ, ਅੱਜ ਲਾਈਏ ਕੱਲ੍ਹ ਲਾਈਏ। ਪੰਜਾਬ ਦੇ ਲੋਕਾਂ ਬਾਰੇ ਤੇ ਕਿਹਾ ਜਾਂਦਾ ਕਿ ਪੰਜਾਬ ਦੇ ਲੋਕ ਸੰਘਰਸ਼ੀ ਨੇ, ਸਿਰੜੀ ਨੇ, ਇਹ ਹਾਰਦੇ ਨਹੀਂ ਛੇਤੀ ਕੀਤਿਆਂ ਜਿੰਨਾ ਤੱਕ ਜਿੱਤ ਇਹਨਾਂ ਦੇ ਕਦਮ ਨਹੀਂ ਚੁੰਮਦੀ। ਤਾਂ ਕੀ ਲੱਗਦਾ ਕਿ ਇੱਥੇ ਦੇਖਿਆ ਜਾਵੇ ਤਾਂ ਮੋਰਚਾ ਚੱਲਿਆ, ਪੂਰੇ ਸਿਖਰ ਦੇ ਉੱਪਰ ਗਿਆ, ਪਰ ਇੱਥੇ ਆਖਰ ਕਿਹੜੇ ਅਜਿਹੇ ਕਾਰਨ ਬਣ ਗਏ ਕਿ ਉਹਨਾਂ ਲੋਕਾਂ ਦੀ ਇੱਥੇ ਗੈਰ ਹਾਜ਼ਰੀ ਹੋਣੀ ਸ਼ੁਰੂ ਹੋ ਗਈ, ਜਿਹੜੇ ਕਿਸੇ ਵਕਤ ਮੋਰਚੇ ਨੂੰ ਸ਼ਮੂਲੀਅਤ, ਮੋਰਚੇ ਨੂੰ ਸਪੋਰਟ ਕਰਦੇ ਸੀ? ਇਹਦੇ ਵਿੱਚ ਜਿਹੜੇ ਸਾਡੇ ਪੋਲੀਟੀਕਲ ਆਪਣੇ ਪਾਰਟੀਆਂ ਨਾ, ਉਹਨਾਂ ਦਾ ਜ਼ਿਆਦਾ ਵਿੱਚ ਇਹਦੇ ਜ਼ੋਰ ਆ। ਉਹ ਜ਼ੋਰ ਕਰਕੇ ਸਾਡੇ ਜਿਹੜੇ ਬੰਦੇ ਉਹਨਾਂ ਨਾਲ ਜੁੜੇ ਆ, ਉਹਨਾਂ ਬੰਦੇ ਨੇ ਆਣ ਕੇ ਸੰਘਰਸ਼ ਨੂੰ ਫੇਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਸਾਡੀ ਸਿਹਤ 'ਤੇ ਕੋਈ ਅਸਰ ਨਹੀਂ। ਜਿਹੜੇ ਪੋਲੀਟੀਕਲ ਜ਼ੋਰ ਲਾਉਂਦੇ ਲਾ ਲੈਣ, ਸਾਨੂੰ ਕੋਈ ਫਰਕ ਨਹੀਂ, ਪਰ ਅਸੀਂ ਇਸ ਮੋਰਚੇ ਨੂੰ ਸਫਲ ਕਰਕੇ ਹੀ ਉੱਠਾਂਗੇ, ਕਿਉਂ ਇਹ ਮੋਰਚਾ ਸਾਡਾ ਬਹੁਤ ਜ਼ਰੂਰੀ ਆ। ਇਸ ਮੋਰਚੇ ਨੂੰ ਹਰ ਤਰ੍ਹਾਂ ਹੀ ਅਸੀਂ, ਜਿਸ ਤਰ੍ਹਾਂ ਵੀ ਸਾਨੂੰ ਕੁਰਬਾਨੀ ਨਹੀਂ ਪਏ ਦੇ ਕੇ ਇਹਨੂੰ ਸਫਲ ਬਣਾਵਾਂਗੇ। ਇਹ ਸਰਕਾਰਾਂ ਜਿੰਨਾ ਚਿਰ ਸਾਨੂੰ ਮਰਜ਼ੀ ਭਾਲ ਲੈਣ। ਅਸੀਂ ਤਾਂ ਹੁਣ ਬੜੀ ਆਸ ਕਰਦੇ ਸੀ, ਚਲੋ ਸਰਕਾਰ ਦੀ ਬਦਲੀ ਵੀ ਕੀਤੀ, ਬਦਲ ਲਿਆ ਕੇ ਵੇਖਿਆ ਵੀ ਇਹਨਾਂ ਕਾਰਨਾਂ ਕਰਕੇ ਸਾਨੂੰ ਇਹਨਾਂ ਸਰਕਾਰਾਂ ਨੇ ਨਿਆਂ ਦਿੱਤਾ। ਤੀਸਰੀ ਸਰਕਾਰ ਦਾ ਬਦਲ ਜਾਂਦਾ, ਉਹ ਬਦਲਨੇ ਵੀ ਸਾਨੂੰ ਅਜੇ ਤੱਕ ਕੋਈ ਇਹੋ ਜਿਹਾ ਇਨਸਾਫ ਨਹੀਂ ਦਿੱਤਾ। ਅਸੀਂ ਉਹਦੇ ਕੋਲ ਹੀ ਬੈਠੇ ਹਾਂ, ਉਹ ਇੱਥੇ ਆਣ ਕੇ ਇੱਕ ਵਾਰੀ ਵੀ ਨਹੀਂ ਬੋਲਿਆ ਜਾਂ ਸਾਨੂੰ ਪੁੱਛਿਆ ਨਹੀਂ ਵੀ ਤੁਹਾਨੂੰ ਕੀ ਤਕਲੀਫ ਆ। ਇਸ ਕਰਕੇ ਇਹ ਚੋਣਾਂ ਉੱਤੇ ਜਦੋਂ ਉਦੋਂ ਘਰਾਂ ਨੂੰ ਭੱਜਦੇ ਆ, ਅਤੇ ਉਦੋਂ ਘਰ ਆਇਆ ਸਾਡੇ ਲੋਕਾਂ ਨੂੰ ਮੈਂ ਅਪੀਲ ਕਰਦਾ ਵਾਂ, ਸਾਡੇ ਨੌਜਵਾਨ ਬੋਲ ਸਕਦੇ ਅਸੀਂ ਤਾਂ ਚਲੋ ਇੰਨਾ ਬੁਲਾਰੇ ਨਹੀਂ, ਪਰ ਜੋ ਪਿੰਡਾਂ ਵਿੱਚ ਇਹ ਹੋਣ, ਇਹਨਾਂ ਸਵਾਲ ਕਰਕੇ ਪੁੱਛਿਆ ਜਾਵੇ ਵੀ ਵੋਟਾਂ ਸਾਡੇ ਕੋਲ ਕਦਰ ਹੀ ਲੈਂਦਾ ਜੇ। ਜਦੋਂ ਤੁਸੀਂ ਸਾਡੀ ਜ਼ਾਲਮਾਂ ਦੀ ਰਾਖੀ ਨਹੀਂ ਕਰਦੇ, ਸਾਡੇ ਯੋਧਿਆਂ ਨੂੰ ਤੁਸੀਂ ਛਡਾ ਨਹੀਂ ਸਕਦੇ ਜਾਂ ਛੱਡ ਨਹੀਂ ਸਕਦੇ,
ਤੇ ਫਿਰ ਵੋਟਾਂ ਕੱਲ੍ਹ ਮੰਗਦੇ ਬਈ। ਇਹ ਰਾਜ ਕਾਹਦਾ ਕਰਦੇ ਜੇ? ਰਾਜ ਕਰਨ ਦਾ ਮਤਲਬ ਆ ਉਸ ਪ੍ਰਜਾ ਨੂੰ ਸੁੱਖ ਦੇਣਾ। ਜੇ ਸੁੱਖ ਨਹੀਂ ਦੇ ਤੇ ਰਾਜ ਹੁਣ ਥੋੜ੍ਹਾ ਤੁਹਾਡੇ ਕੀ ਯਾਰ। ਤੁਸੀਂ ਇਸ ਜਿਹੜੇ ਬੰਦੀ ਸਿੰਘਾਂ ਦਾ ਮੋਰਚਾ ਵਾ ਇਹਨੂੰ ਸਫਲ ਕਰਦਿਆਂ ਬਹੁਤ ਜ਼ੋਰ ਲਾਇਆ ਸਾਰੇ ਸਰਕਾਰਾਂ ਨੇ। ਇਹਨੂੰ ਫੇਰ ਕਰਨੀ ਜ਼ੋਰ ਲਾ ਚੁੱਕੇ ਆ, ਪਰ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੂਗਾ, ਉਹਦੀ ਨਿਗਰਾਨੀ ਹੇਠ ਚੱਲ ਰਿਹਾ। ਗੁਰੂ ਗ੍ਰੰਥ ਸਾਹਿਬ ਸਾਡੇ ਇੱਥੇ ਆ, ਪਾਠ ਸਾਡੇ ਚੱਲ ਰਹੇ ਆ ਤੇ ਮੋਰਚਾ ਫਤਿਹ ਕਰਕੇ ਉਠਾਂਗੇ। ਬਿਲਕੁਲ। ਹਾਂਜੀ ਬਾਈ ਪ੍ਰਵਿੰਦਰ ਸਿੰਘ ਗਿੱਲ ਵੀ ਆ, ਜਿਨ੍ਹਾਂ ਨੂੰ ਸਿੰਘੂ ਵਾਲੇ ਨਾਮ ਦੇ ਨਾਲ ਜਾਣਿਆ ਜਾਂਦਾ, ਪਹਿਲੇ ਦਿਨ ਤੋਂ ਬੈਠੇ ਹੋਏ ਨੇ। ਬਾਈ ਜੀ, ਕੀ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਇੱਕ ਪਾਸੇ ਤੇ ਕਿਸਾਨ ਅੰਦੋਲਨ ਸ਼ੁਰੂ ਹੋਇਆ, ਲੋਕ ਦਿੱਲੀ ਵੱਲ ਨੂੰ ਜਾਣਾ ਧੜਾਧੜ ਸ਼ੁਰੂ ਹੋਏ ਨੇ, ਵੱਡੇ ਵੱਡੇ ਸੰਘਰਸ਼ ਉਲੀਕੇ ਜਾ ਰਹੇ ਨੇ, ਤੇ ਇੱਕ ਪਾਸੇ ਜਿਹੜਾ ਪਹਿਲਾਂ ਤੋਂ ਮੋਰਚਾ ਆਰੰਭ ਕੀਤਾ ਹੋਇਆ ਹੈ, ਇਹਨਾਂ ਤਮਾਮ ਸਾਰੀਆਂ ਚੀਜ਼ਾਂ ਨੂੰ ਲੈ ਕੇ ਕੀ ਮਹਿਸੂਸ ਕਰਦੇ ਹੋ? ਜੇ ਸਾਡੀ ਪਹਿਲੀ ਗੱਲ ਤਾਂ ਜੇ ਸਾਡੀ ਨੌਜਵਾਨੀ ਬਚੂਗੀ, ਨੌਜਵਾਨ ਸਾਡੇ ਹੋਣਗੇ ਹੈ ਨਾ, ਤੇ ਖੇਤੀ ਉਹੀ ਕਰਨਗੇ। ਸੋਚਣ ਵਾਲੀ ਗੱਲ ਹੈ ਇੱਕ। ਜੇ ਹੁਣ ਧੜ ਸਾਡੇ ਨੌਜਵਾਨ ਚੱਕ ਜੇਲ੍ਹਾਂ 'ਚ ਜਾਣ ਲੱਗ ਗਏ, ਸੁੱਟੇ ਜਾਣ ਲੱਗ ਗਏ। ਪਹਿਲਾਂ ਹਲੇ ਸਾਡੇ ਪੁਰਾਣੇ 27 28 ਸਾਲਾਂ ਦੇ ਜੇਲ੍ਹਾਂ 'ਚ, 28 ਸਾਲਾਂ ਦੇ ਜੇਲ੍ਹਾਂ 'ਚ, ਉਹ ਤਾਂ ਸਾਡੇ ਬਾਹਰ ਨਹੀਂ ਆਏ ਹਲੇ। ਉਹਨਾਂ ਨੇ ਨਵੇਂ ਚੱਕ ਕੇ ਉਹ ਡਿਬਰੂਗਾ ਠੋਕੇ ਲਿਜਾ ਕੇ, ਠੀਕ ਆ। ਹੁਣ ਵਾਰੀ ਸਭ ਦੀ ਆਉਣੀ ਆ। ਇਹ ਨਾ ਅਸੀਂ ਦੇਖੀਏ ਵੀ ਅੱਜ ਉਹ ਫਲਾਣੇ ਗੁਆਂਢੀਆਂ ਦਾ ਗਿਆ, ਪਰਸੋਂ ਸਾਡੇ ਫਲਾਣੇ ਪਿੰਡੋਂ ਗਿਆ ਆ। ਇਹ ਵਾਰੀ ਤਾਂ ਸਾਰਿਆਂ ਦੀ ਆਉਣੀ ਵਾਰੀ। ਤੇ ਆਪਣੀਆਂ ਇਹ ਜ਼ਮੀਨਾਂ ਵਾਹੁਣੀਆਂ ਕਿਹਨੇ ਮੁੜ ਕੇ? ਉਹੀ ਅਦਾਨੀਆਂ ਬਾਨੀਆਂ ਨੇ ਰਾਜ ਕਰਨਾ। ਜਦੋਂ ਘਰਾਂ ਦੇ ਵਿੱਚ ਇਕੱਲੇ ਬਜ਼ੁਰਗ ਰਹਿ ਗਏ, ਉਹਨਾਂ ਨੇ ਬਜ਼ੁਰਗ ਵੀ ਚੱਕਣੇ ਮੁੜ ਕੇ, ਠੀਕ ਆ। ਤੇ ਬਾਕੀ ਨਾ ਵੀ ਚੱਕੇ ਤਾਂ ਬਜ਼ੁਰਗ ਰਹਿਣੇ ਕਾਹੇ ਜੋਗੇ ਨਹੀਂ। ਜਦੋਂ ਜਿਨ੍ਹਾਂ ਦੇ ਜਵਾਨ ਧੀਆਂ ਪੁੱਤ ਚੱਕ ਉਹਨਾਂ ਨੂੰ ਤੁਹਾਨੂੰ ਮੁਲਾਕਾਤ ਕਰਨੀਆਂ ਵੀ ਜਾਣੀਆਂ ਔਖੀਆਂ ਹੋ ਜਾਣੀਆਂ। ਨੇੜੇ ਤਾਂ ਤੁਸੀਂ ਆਪਦੇ ਨੇੜੇ ਤੇੜੇ ਤਾਂ ਚੱਲ 150 ਕਿਰਾਇਆ ਲਾ ਕੇ ਵੀ ਜਾ ਵੜੋਗੇ, ਤੇ ਮਾੜਾ ਬੰਦਾ ਦਿਬਰੂਗੜ੍ਹ ਕਿੱਦਾਂ ਜਾਊ? ਪਹਿਲਾਂ MSP ਜਾਂ ਪਹਿਲਾਂ ਇਹ ਜਿਹੜੇ ਮੋਰਚੇ ਲੱਗੇ ਹੋਏ ਨੇ ਜਿੱਥੇ ਮਨੁੱਖੀ ਅਧਿਕਾਰਾਂ ਦੀ ਗੱਲ ਚੱਲਦੀ ਹੈ, ਇਹਨਾਂ ਚੀਜ਼ਾਂ ਨੂੰ ਹੋਣਾ ਚਾਹੀਦਾ। ਪਹਿਲਾਂ ਬਾਈ ਜੇ ਬੰਦੇ ਦੀ ਜਾਨ ਹੋਊ, ਜੇ ਬੰਦੇ ਦੀ ਹੋਂਦ ਹੋਊਗੀ, ਜੇ ਸਾਡੀ ਹੋਂਦ ਬਚੂਗੀ ਤਾਂ ਅੱਗੇ ਫੇਰ ਹੀ ਕੁਝ ਖਾਵਾਂਗੇ ਨਾ। ਜੇ ਖਾਣ ਨੂੰ ਅਸੀਂ ਭੰਡਾਰ ਇਕੱਠੇ ਕਰ ਲਏ ਤੇ ਖਾਣ ਵਾਲੇ ਹੀ ਨਾ ਬਚੇ, ਤੇ ਫਿਰ ਤੁਸੀਂ ਕੀ ਕਰੋਗੇ? ਫਿਰ ਕੀ ਕਰਾਂਗੇ ਅਸੀਂ? ਕੌਮ ਦੀਆਂ ਕੁਰਬਾਨੀਆਂ ਭੁੱਲ ਜਾਂਦੇ ਆ। ਜਿਨ੍ਹਾਂ ਨੇ 28 ਸਾਲ ਜੇਲ੍ਹਾਂ 'ਚ ਗਾਲ ਤੇ ਉਹਨਾਂ ਨੇ ਕਿਉਂ ਕੁਰਬਾਨੀਆਂ ਕੀਤੀਆਂ? ਕਦੇ ਲੋਕਾਂ ਨੇ ਕਦੇ ਡੰਗਾਈ ਤੇ ਇਕੱਲੇ ਬਹਿ ਕੇ, ਮੈਂ ਕਹਿੰਦਾ ਵੀ ਉਹ ਤੁਸੀਂ ਸੋਚ ਕੇ ਦੇਖੋ ਵੀ ਯਾਰ ਉਹਨਾਂ ਦੀ ਭਾਈ ਜਗਤਾਰ ਸਿੰਘ ਤਾਰਾ ਜੀ ਹੋ ਗਏ, ਭਾਈ ਜਗਤਾਰ ਸਿੰਘ ਹਵਾਰਾ ਜੀ ਹੋ ਗਏ, ਹੋਰ ਵੀ ਸਾਡੇ ਜਿੰਨੇ ਵੀ ਸਿੰਘ ਆ ਸਾਰੇ ਹੈ ਨਾ, ਇਹਨਾਂ ਸਾਰਿਆਂ ਨੇ ਕੁਰਬਾਨੀ ਕੀਤੀ। ਆਪਦੇ ਘਰ ਖਾਤਰ ਥੋੜ੍ਹੀ ਜਿਹੀ ਕੀਤੀ ਆ ਵੀ ਇਕੱਲੇ ਆਪਦੇ ਘਰੇ ਆਪਦੇ 4 ਮੈਂਬਰਾਂ ਦੀ ਖਾਤਰ ਕਰੀ ਆ। ਪੂਰੀ ਕੌਮ ਖਾਤਰ ਕੁਰਬਾਨੀ ਕੀਤੀ ਆ। ਉਹ ਕੌਮ ਚਾਹੇ ਕਿਸੇ ਵੀ ਕੰਟਰੀ 'ਚ ਬੈਠੀ ਹੋਵੇ, ਕਿਸੇ ਵੀ ਸਟੇਟ 'ਚ ਬੈਠੀ ਹੋਵੇ, ਕਿਤੇ ਵੀ ਬੈਠੀ ਹੋਵੇ ਹੈ ਨਾ, ਵੀ ਉਹ ਹਰ ਇੱਕ ਬੰਦੇ ਲਈ ਕੀਤੀ ਹੈ, ਇੱਕ ਇਨਸਾਨੀਅਤ ਲਈ ਕੁਰਬਾਨੀ ਕੀਤੀ ਆ। ਜਿਵੇਂ ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦੇ ਦਿਆਂ ਵੀ ਭਾਈ ਆਪਣਾ ਪਾਣੀਆਂ ਦੇ ਰਾਖੇ ਸਾਡੇ ਮੰਨੇ ਜਾਂਦੇ ਹੈ ਨਾ, ਵੀ ਉਹਨਾਂ ਨੇ ਜਿਹੜੀ ਕੁਰਬਾਨੀ ਕੀਤੀ ਆਪਦੇ, ਉਹਨਾਂ ਨੇ ਇਕੱਲੇ ਘਰ ਦਾ ਪਾਣੀ ਤਾਂ ਬਚਾਉਣਾ ਨਹੀਂ ਸੀ। ਘਰ ਦਾ ਪਾਣੀ ਤਾਂ ਉਹਨਾਂ ਨੇ ਇਕੱਲਾ ਆਪਦਾ ਬਚਾਉਣਾ ਨਹੀਂ ਸੀ, ਠੀਕ ਆ। ਉਹਨਾਂ ਨੇ ਕੁਰਬਾਨੀ ਤਾਂ ਪੂਰੇ ਪੰਜਾਬ ਲਈ ਕੀਤੀ ਵੀ ਸਾਡਾ ਜਿਹੜਾ ਮੰਨ ਲਓ ਧੜਾ ਇਹ ਪਾਣੀ ਜਿਹੜਾ ਸਾਨੂੰ ਕੁਛ ਦਿੰਦੇ ਹੀ ਨਹੀਂ। ਮੰਨ ਲਓ ਸਾਡਾ ਹੱਕ ਬਣਦਾ, ਜੇ ਕਿ ਰਾਜਸਥਾਨ ਕੋਲੇ ਆਪਣਾ ਪੱਥਰ ਆ ਤੇ ਉਹ ਕਿਹੜਾ ਸਾਨੂੰ ਫ੍ਰੀ ਦੇ ਦਿੰਦੇ ਆ। ਭਾਈ ਬਲਵਿੰਦਰ ਸਿੰਘ ਚਟਾਣਾ ਜੀ ਨੇ ਇਹ ਚੀਜ਼ ਸੋਚੀ ਵੀ ਜੇ ਕਿਸੇ ਸਟੇਟ ਕੋਲੇ ਕੋਲ ਆਇਆ ਤੇ ਉਹ ਕਿਹੜਾ ਸਾਨੂੰ ਫ੍ਰੀ ਦੇ ਦਿੰਦੇ, ਉਹ ਆਪਦਾ ਮੁੱਲ ਵੱਟਦੇ ਆ। ਤੇ ਸਾਡਾ ਪਾਣੀ ਇਹ ਸਾਡੇ ਕੋਲੋਂ ਜਿਹੜੀ ਜ਼ਰੂਰਤ ਹਾਲੇ ਸਾਡੀ ਜ਼ਰੂਰਤ ਨਹੀਂ ਪੂਰੀ ਹੋਣ ਦਿੰਦੇ, ਸਾਡੇ ਕੋਲੋਂ ਖੋ ਲਈ ਜਾਂਦੇ ਆ। ਤੇ ਉਹਨਾਂ ਨੇ ਇਹ ਤਾਂ ਹੈ ਨਹੀਂ ਸੀ ਵੀ ਆਪਦੇ ਘਰ ਦੇ ਇਕੱਲੇ ਨਲਕੇ ਦਾ ਪਾਣੀ ਬਚਾਉਣਾ ਸੀ ਹੈ ਨਾ। ਪੂਰੀ ਕੌਮ ਦਾ ਉਹਨਾਂ ਨੇ ਸੋਚਿਆ ਤੇ ਆਪਦਾ ਪੂਰਾ ਜਿਹੜਾ ਪਰਿਵਾਰ ਆ ਉਹਨਾਂ ਦਾ ਮੁੜ ਕੇ ਸ਼ਹੀਦ ਕਰ ਦਿੱਤਾ ਗਿਆ ਹੈ ਨਾ, ਪੂਲੇ ਵੱਲੋਂ, ਗੁੰਡੇ ਵੱਲੋਂ ਸ਼ਹੀਦ ਕਰਕੇ ਮੁੜ ਕੇ ਉਹਨਾਂ ਨੂੰ ਜਲਾਇਆ ਗਿਆ। ਇਹ ਚੀਜ਼ਾਂ ਅਸੀਂ ਸੋਚਦੇ ਨਹੀਂ। ਉਹਨਾਂ ਨੇ ਤਾਂ ਪੂਰਾ ਆਪਦਾ ਪਰਿਵਾਰ ਲੇਖੇ ਲਾਦਾ ਇਸ ਕੌਮ ਦੀ ਖਾਤਰ। ਤੇ ਅਸੀਂ ਅੱਜ ਕਹਿ ਦਿੰਦੇ ਆ ਵੀ ਚੱਲ ਛੱਡੋ ਯਾਰ ਹੈ ਨਾ, ਵੀ ਕੀ ਅਸੀਂ ਸੋਚਦੇ ਨਹੀਂ ਉਹਨਾਂ ਚੀਜ਼ਾਂ ਬਾਰੇ। ਜੇ ਉਹ ਵੀ ਇਹ ਚੀਜ਼ਾਂ ਸੋਚ ਲੈਂਦੇ, ਮੰਨ ਲਓ ਇਹ ਜਿੰਨੀ ਵੀ ਸਾਡੀ ਲਹਿਰ ਸੀ ਇਹ ਚੀਜ਼ਾਂ ਹੀ ਸੋਚ ਲੈਂਦੀ ਵੀ ਛੱਡੋ ਯਾਰ, ਅੱਜ ਕੱਲ੍ਹ ਨੂੰ ਪਰਸੋਂ ਫਲਾਨਿਆਂ ਦਾ ਬੰਦਾ ਚੱਕਿਆ, ਕੋਈ ਗੱਲ ਨਹੀਂ। ਤੇ ਜੇ ਉਹ ਚੀਜ਼ਾਂ ਸੋਚ ਕੇ ਚੁੱਪ ਬੈਠੇ ਰਹਿੰਦੇ ਤਾਂ ਹੋ ਸਕਦਾ ਅੱਜ ਅਸੀਂ ਵੀ ਇੱਥੇ ਨਾ ਹੁੰਦੇ। ਸਾਡੇ ਜਿਹੜੇ ਹੁਣ ਖੇਤਾਂ 'ਚ ਅਸੀਂ ਖੇਤੀਆਂ ਕਰਦੇ ਇਹ ਵੀ ਨਾ ਹੁੰਦੇ, ਕਿਉਂਕਿ ਉਹਨਾਂ ਚੱਕ ਠੋਕਣੇ ਸੀ ਸਾਰੇ।
ਜਿਹੜੇ ਲੋਕ ਵਿਦੇਸ਼ਾਂ ਵਿੱਚ ਬੈਠੇ ਹੋਏ ਨੇ ਕਿਤੇ ਨਾ ਕਿਤੇ ਪੰਜਾਬ ਦੇ ਨਾਲ ਜਾਂ ਪੰਥ ਦੇ ਨਾਲ ਉਹਨਾਂ ਦਾ ਪਿਆਰ ਹੈ ਤੇ ਉਹ ਬਾਹਰ ਬੈਠੇ ਤਗਾਜੇ ਲਗਾਉਂਦੇ ਨੇ ਕਿ ਮੋਰਚਾ ਬਹੁਤ ਸਿਖਰਾਂ ਤੇ ਗਿਆ ਸੀ, ਟਰਾਲੀਆਂ ਲਾਉਣ ਨੂੰ, ਤੰਬੂ ਲਾਉਣ ਨੂੰ ਕੋਈ ਜਗ੍ਹਾ ਨਹੀਂ ਸੀ ਲੱਭਦੀ, ਪਰ ਅੱਜ ਸੁੰਨਸਾਨ ਪਈ ਹੋਈ ਹੈ। ਅੱਜ ਟਰਾਲੀਆਂ ਘਰਾਂ ਨੂੰ ਚਲੀਆਂ ਗਈਆਂ, ਟਰੈਕਟਰ ਲੋਕ ਲੈ ਗਏ ਤੇ ਮੋਰਚਾ ਜਿਹੜਾ ਵਿਹਲਾ ਹੁੰਦਾ ਨਜ਼ਰ ਆਇਆ। ਤਾਂ ਫਿਰ ਕੀ ਲੱਗਦਾ ਇਹਨਾਂ ਤਮਾਮ ਸਾਰੀਆਂ ਚੀਜ਼ਾਂ ਨੂੰ ਦੇਖ ਕੇ? ਸਭ ਤੋਂ ਵੱਡੀ ਤਰਾਸਦੀ ਆ ਤੁਹਾਨੂੰ ਇਹ ਦੱਸਦੀ ਹੈ, ਇੱਥੇ ਸਾਰੇ ਥਾਂ ਤੇ ਜਿਵੇਂ ਆਪਣੇ ਟਰਾਲੀਆਂ ਖੜੀਆਂ ਸੀਗੀਆਂ ਹਨਾ, ਪਿਛਲੇ ਪਾਸੇ ਨੂੰ ਵੀ ਆਪਾਂ ਦਿਖਾ ਦਿੰਨੇ, ਗਾਂਹ ਨੂੰ ਅੱਗੇ ਜਾ ਕੇ ਵੀ, ਤੇ ਉਧਰਲੇ ਪਾਸੇ ਵੀ ਖੜੀਆਂ ਸੀ ਹਨਾ। ਉਹ ਮੰਨ ਲਓ ਅੱਜ ਮੈਨੂੰ ਘਰੇ ਜਾਣ ਦੀ ਕੋਈ ਮਜਬੂਰੀ ਪੈ ਗਈ ਹਨਾ, ਮੈਂ ਜਾ ਸਕਦਾ ਘਰੇ, ਮੰਨ ਲਓ ਮੇਰੀ ਕੋਈ ਕੇਸ ਕੋਈ ਘਰੇ ਮਜਬੂਰੀ ਪੈ ਜਾਂਦੀ, ਮੰਨ ਲਓ ਮੈਨੂੰ ਪਿੰਡ 'ਚ ਕੋਈ ਕੰਮ ਆ, ਮੈਂ ਚੱਲ ਗਿਆ, ਠੀਕ ਹੋ। ਹੁਣ ਕੱਲ੍ਹ ਨੂੰ ਮੰਨ ਲਓ ਹੁਣ ਕਿਤੇ ਹੋਰ ਮੋਰਚਾ ਲੱਗਿਆ, ਠੀਕ ਆ, ਸਾਡੇ ਹੋਰ ਭਰਾ ਵੀ ਹੈਗੇ ਉੱਥੇ ਜਾਣ ਲਈ, ਅਸੀਂ ਇਹ ਨਹੀਂ ਕਹਿੰਦੇ ਵੀ ਸਰਕਾਰ ਦੇ ਖਿਲਾਫ ਬਗਾਵਤ ਨਾ ਕਰੋ, ਠੀਕ ਆ, ਲੜਨਾ ਚਾਹੀਦਾ ਆਪਦੇ ਹੱਕਾਂ ਦੇ ਲਈ, ਕਿਸੇ ਵੀ ਬੰਦੇ ਨੂੰ ਲੜਨਾ ਚਾਹੀਦਾ ਆਪਦੇ ਹੱਕਾਂ ਦੇ ਲਈ ਹਨਾ। ਹੁਣ ਜੇ ਅਸੀਂ ਕਹਿ ਦਈਏ ਇੱਕ ਘਰ ਦੇ ਵਿੱਚ ਅੱਗ ਲੱਗੀ ਆ ਤੇ ਨਾਲ ਕਿਸੇ ਦੂਏ ਪਾਸੇ ਲੱਗ ਗਈ, ਇਹ ਅਸੀਂ ਅੱਧੀ ਕੁ ਬੁਝਾ ਲਈ ਆ, ਮੰਨ ਲਾ ਇਹਨੂੰ ਵਿੱਚੇ ਛੱਡ ਕੇ ਉਹ ਦੂਏ ਨੂੰ ਭਾਜੀਏ, ਮੱਚ ਉਹ ਵੀ ਜਾਣਾ। ਹੁਣ ਅਸੀਂ ਇਹ ਮੋਰਚਾ ਛੱਡ ਕੇ ਜੇ ਮੈਂ ਅੱਜ ਕਹਾਂ ਵੀ ਮੈਂ ਉਹ ਦੂਏ ਮੋਰਚਿਆਂ ਤੇ ਜਾਵਾਂ, ਅਸੀਂ ਕਿਸੇ ਦਾ ਵਿਰੋਧ ਨਹੀਂ ਕਰਦੇ, ਪਰ ਜਿੱਥੇ ਅਸੀਂ ਟਿਕੇ ਆ ਪਹਿਲਾਂ ਹੱਕ ਸਾਡਾ ਉੱਥੇ ਆ। ਜੇ ਆਗੂ ਮੋਰਚੇ ਛੱਡ ਕੇ ਚਲੇ ਜਾਂਦੇ ਆ, ਜੇ ਉਹਨਾਂ ਨੂੰ ਗਦਾਰ ਕਿਹਾ ਜਾ ਸਕਦਾ, ਤਾਂ ਜਿਹੜੇ ਸਪੋਰਟ ਕਰਨ ਵਾਲੇ ਲੋਕ ਆ ਫਿਰ ਉਹ ਕਿਹੜੀ ਕਤਾਰ ਚ ਆਉਣਗੇ? ਭਾਈ ਜਗਤਾਰ ਸਿੰਘ ਤਾਰਾ ਜੀ ਦੇ ਪਿੰਡ ਦੀ ਟਰਾਲੀ ਇੱਥੇ ਖੜੀ ਸੀ, ਸਾਰਿਆਂ ਨੂੰ ਹੀ ਪਤਾ ਆ। ਬੜੀ ਤਰਾਸਦੀ ਆ, ਬੜਾ ਦੁੱਖ ਵੀ ਇਸ ਗੱਲ ਕਰਕੇ ਹੋਇਆ ਵੀ ਹਨਾ, ਇੱਕ ਸਿੰਘਾਂ ਦੇ ਪਿੰਡ ਦੀ, ਉਹਨਾਂ ਖਾੜਕੂ ਸਿੰਘਾਂ ਦੇ ਪਿੰਡ ਦੀ ਟਰਾਲੀ ਉਹਨਾਂ ਸਿੰਘਾਂ ਦੇ ਹੱਕ ਦੇ ਵਿੱਚ ਆਈ ਤੇ ਸਾਨੂੰ ਖੁਸ਼ੀ ਵੀ ਬੜੀ ਹੋਈ। ਭਾਈ ਜਗਤਾਰ ਸਿੰਘ ਤਾਰਾ ਜੀ ਦੀ ਫੋਟੋ ਵੀ ਵੱਡੀ ਕਰਕੇ ਲੱਗੀ, ਸਾਡੇ ਹੋਰ ਸਿੰਘਾਂ ਦੀਆਂ ਫੋਟੋਆਂ ਵੀ ਲੱਗੀਆਂ ਹੋਈਆਂ। ਤੇ ਅੱਜ ਦੇਖ ਲਓ ਇੱਥੇ ਟਰਾਲੀ ਹੈ ਨਹੀਂ, ਅੱਜ ਉਹ ਟਰਾਲੀ ਕਿੱਥੇ ਆ? ਅੱਜ ਉਹ ਟਰਾਲੀਆਂ ਖੜੀਆਂ ਜਾ ਕੇ ਕਿਸਾਨੀ ਮੋਰਚੇ ਦੇ ਉੱਤੇ, ਉੱਥੇ ਤੁਸੀਂ ਨਵੀਂ ਟਰਾਲੀ ਬਣਾ ਕੇ ਲਾ ਸਕਦੇ ਹੋ, ਹੋਰ ਟਰਾਲੀ ਹੈ ਨਹੀਂ ਸਾਡੇ ਪਿੰਡ ਕੋਲ, ਹੋਰ ਟਰਾਲੀ ਨਹੀਂ ਬਣ ਸਕਦੀ। ਟਰਾਲੀਆਂ 'ਚ 2 ਮੋਰਚੇ ਲੱਗੇ ਆ, 2 ਟਰਾਲੀਆਂ ਲਾ ਦਿਓ, 3 ਮੋਰਚੇ ਲੱਗੇ, 3 ਨੂੰ ਸਹਿਯੋਗ ਕਰਦੇ ਆ, 3 ਟਰਾਲੀਆਂ ਲਾ ਦਿਓ, ਕਿਹੜਾ ਘਾਟਾ ਕੌਮ ਕੋਲੇ? ਜ਼ਰੂਰੀ ਤਾਂ ਨਹੀਂ ਹੈਗਾ ਵੀ ਜੇ ਅਸੀਂ ਇੱਕ ਨੂੰ ਸਪੋਰਟ ਕਰਦੇ ਹਾਂ ਵੀ ਇਹਦੇ 'ਚੋਂ ਸਮਾਨ ਚੱਕ ਕੇ ਅਸੀਂ ਦੂਏ 'ਚ ਲਾਉਣ, ਫਿਰ ਇਹ ਮੋਰਚਾ ਅਸੀਂ ਕਿਹੜੇ ਕੀ ਜਿੱਤ ਲਿਆ ਹਾਲੇ ਅਸੀਂ ਮੋਰਚਾ ਇਹ, ਫਿਰ ਵਿੱਚੋਂ ਭਗੌੜੇ ਨਾ ਹੋਵੋ। ਮੈਂ ਚੱਲ ਹੁਣ ਨਾਂ ਲੈ ਕੇ ਬੋਲਦਾ, ਬਠਿੰਡਾ ਸੂਚ ਦੀ ਖੜੀ ਸੀ, ਉੱਥੇ ਟੈਂਕੀ ਖੜੀ ਸੀ, ਟਰਾਲੀ ਖੜੀ ਸੀ, ਟਰੈਕਟਰ ਖੜਾ ਸੀ, ਇਹ ਪੁੱਛਿਆ ਵੀ ਮੈਂ ਕਿਹਾ ਚੱਲ ਆਪਾਂ ਕਿਹਾ ਪਿੰਡ ਲੈ ਕੇ ਚੱਲੇ ਹੋਣੇ, ਠੀਕ ਆ ਪਿੰਡ ਲਿਜਾ ਸਕਦੇ, ਕੋਈ ਗੱਲ ਨਹੀਂ, ਕਿਸੇ ਨੂੰ ਕੰਮ ਪੈ ਗਿਆ, ਹੁਣ ਟਰਾਲੀ ਖੜੀ, ਮੰਨ ਲਾ ਤੂੜੀ ਵੇਰੇ ਇਹਨਾਂ ਨੂੰ ਲੋੜ ਪੈ ਗਈ, ਉਹਨਾਂ ਨੇ ਲੈ ਜਾਣੀ ਆ, ਕੋਈ ਗੱਲ ਨਹੀਂ, ਉਹਨੂੰ ਭਗੌੜੇ ਨਹੀਂ ਆਪਾਂ ਕਹਿ ਸਕਦੇ। ਹੁਣ ਖੜੀ ਚੀਜ਼ ਨੂੰ ਲਿਆ ਗਿਆ ਵਾ ਦੂਏ ਮੋਰਚੇ ਦੇ ਉੱਤੇ ਲਾਤੀ ਜਾ ਕੇ ਇੱਥੋਂ, ਫਿਰ ਤਾਂ ਇਹ ਮੋਰਚਾ ਤਾਂ ਅਸੀਂ ਖਾਲੀ ਕਰਨ ਤੇ ਉਹ ਕਰ ਲਿਆ। ਕਿੰਨੀਆਂ ਗਈਆਂ, ਇੱਕ ਉਹ ਨੀਲੀ ਜੀ ਟਰਾਲੀ ਖੜੀ ਸੀ, ਮੈਨੂੰ ਉਹਨਾਂ ਦਾ ਪਿੰਡ ਨਹੀਂ ਪਤਾ, ਉਹ ਬਠਿੰਡਾ ਸੂਚ ਵਾਲੀ, ਉਹ ਕਹਿੰਦੇ ਜੀ ਗੁਰਦੁਆਰੇ ਵਾਲੇ ਕਹਿੰਦੇ ਟੈਂਕੀ ਲਿਆ ਕੇ ਉੱਥੇ ਲਾਓ, ਹਾਲਾਂਕਿ ਉਹ ਲੰਗਰ 'ਚ ਹੀ ਖੜੀ ਸੀ ਟੈਂਕੀ। ਭਗੌੜੇ ਹੀ ਆ ਫਿਰ ਗੁਰੂ ਤੋਂ, ਤਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਥੇ ਪ੍ਰਕਾਸ਼ ਆ, ਪਹਿਲਾਂ ਤਾਂ ਪੂਛਾਂ ਚੱਕ ਕੇ ਮੋਰਚਾ ਲਾ ਲਿਆ ਕਰ ਲਿਆ, ਠੀਕ ਆ, ਮੁੜ ਕੇ ਇਹੀ ਭੱਜੀ ਜਾਂਦੇ ਆ ਮੋਰਚਾ ਤਾਂ ਹੁਣ, ਫਿਰ ਉਹ ਤਾਂ ਦਿਖਾਵਾ ਹੋ ਗਿਆ ਨਾ ਇੱਕ, ਠੀਕ ਆ। ਬੌੜਾਂ ਪਿੰਡ ਦੀ ਟਰਾਲੀ ਖੜੀ ਸੀ ਉੱਥੇ, ਬੰਦੀ ਸਿੰਘ ਉੱਤੇ ਲਿਖਿਆ ਹੋਇਆ, ਉਹ ਹਲੇ ਵੀ ਖੜੀ ਆ ਉੱਥੇ, ਸ਼ੰਭੂ ਲਾਤੀ ਲਿਜਾ ਕੇ, ਬੌੜਾ ਪਿੰਡ ਪਟਿਆਲਾ, ਠੀਕ ਆ, ਲੱਗੀ ਰਹੀ ਇੱਥੇ, ਲੱਗੀ ਰਹੀ ਪਹਿਲਾਂ, ਜਦੋਂ ਹੁਣ ਮੋਰਚਾ ਲੱਗਿਆ ਕਰਿਆ, ਉਹ ਪੱਟੀ ਟਰਾਲੀ ਉਹ ਚੱਕ ਕੇ ਉੱਥੇ ਲਾਤੀ ਕਰਤੀ। ਐਂ ਤਾਂ ਰੀਸੋ ਰੀਸੀ ਤੁਸੀਂ ਸਾਰੇ ਹੀ ਆਹ ਜਿਹੜੀਆਂ 4 ਖੜੀਆਂ ਚੱਲ, ਇਹਨਾਂ ਦਾ ਧੰਨਵਾਦ ਕਰਦੇ ਆ, ਜਿੱਦਾਂ ਲੱਖੋਵਾਲ ਯੂਨੀਅਨ ਦੀਆਂ ਟਰਾਲੀਆਂ ਖੜੀਆਂ, ਪੱਕੀਆਂ ਖੜੀਆਂ, ਹਲਾਈਆਂ ਨਹੀਂ ਇਹਨਾਂ ਨੇ ਹਨਾ, ਜਿਨ੍ਹਾਂ ਦਾ ਖੜੀਆਂ ਇਹਨਾਂ ਦੀਆਂ, ਆ ਦਰਸ਼ਨਪਾਲ ਜੀ ਦੀ ਟਰਾਲੀ ਖੜੀ ਆ, ਉਹ ਖੜੀ ਆ। ਹੁਣ ਧੰਨਵਾਦ ਕਰਦੇ ਉਹਨਾਂ ਵੀਰਾਂ ਦਾ, ਜਿਵੇਂ ਮੰਨ ਲਓ ਆ ਭਾਊ ਜੀ ਹੁਣੀ ਹੋ ਗਏ, ਇਹਨਾਂ ਨੇ ਆ 5 ਟਰਾਲੀਆਂ ਆਈਆਂ, ਹੋਰ ਆ 2 ਟਰਾਲੀਆਂ, ਇੱਕ ਟਰਾਲੀ ਤਾਂ ਆਹੀ ਖੜੀ ਆ ਇੱਧਰ, ਠੀਕ ਆ, ਇੱਕ ਟਰਾਲੀ ਉਹ ਖੜੀ ਆ, 2 ਤੇ 2 ਟਰਾਲੀਆਂ ਇੱਧਰ ਖੜੀਆਂ, ਇੱਕ ਟਰਾਲੀ ਉੱਧਰ ਉੱਤੇ ਖੜੀ ਆ, 5 ਟਰਾਲੀਆਂ ਇਹ ਮੁੜ ਕੇ ਉਪਰਾਲਾ ਕਰਕੇ ਇੱਥੇ ਮੰਗਵਾਈਆਂ ਲਾਈਆਂ ਸਮਾਂ ਦੀ, ਕਿਉਂਕਿ ਵਿਹਲਾ ਕਰਤਾ ਸੀ ਤਾਂ ਪਿੱਛੋਂ ਦਿਖਾਵੇ ਵਾਲਿਆਂ ਨੇ ਤਾਂ ਮੁੜ ਕੇ ਲਿਜਾ ਕੇ ਇਸ ਮੋਰਚੇ ਦੇ ਉੱਤੋਂ। ਜਾਣ ਵਾਲੇ ਲੋਕਾਂ ਦੀ ਸੋਚ ਕੀ ਹੈ? ਉਹ ਸਮਝਦੇ ਮੋਰਚਾ ਖਤਮ ਹੋ ਗਿਆ ਜਾਂ ਆਗੂਆਂ ਦੇ ਵੱਲੋਂ ਕੋਈ ਪ੍ਰੋਗਰਾਮ ਨਹੀਂ ਦਿੱਤਾ ਜਾ ਰਿਹਾ, ਸੋਚ ਅਸਲ ਦੇ ਵਿੱਚ ਉਹ ਕੀ ਲੈ ਕੇ ਆਉਂਦੇ ਤੇ ਕੀ ਸਮਝ ਕੇ ਚਲੇ ਜਾਂਦੇ ਆ? ਦੇਖੋ, ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਤੁਸੀਂ ਆਗੂ ਕਿਹਨੂੰ ਸਮਝੋਗੇ? ਨੰਬਰ 2 ਤੇ ਹਰੇਕ ਨੌਜਵਾਨ ਆਪਦੇ ਆਪ ਨੂੰ ਆਗੂ ਸਮਝੇ, ਹਰੇਕ ਬਜ਼ੁਰਗ ਆਪਣੇ ਆਪ ਨੂੰ ਆਗੂ ਸਮਝੇ, ਠੀਕ ਆ। ਉਹ ਜ਼ਰੂਰੀ ਤਾਂ ਨਹੀਂ ਵੀ ਆਪਾਂ ਕੋਈ ਵੋਟਾਂ ਪਾ ਕੇ ਕਿਸੇ ਨੂੰ ਜਿਤਾਇਆ ਹੋਇਆ ਕਰਿਆ, ਅਸੀਂ ਸਲਾਹ ਵੀ ਦੇ ਸਕਦੇ ਹਾਂ। ਮੰਨ ਲਓ ਕੋਈ ਵੀ ਸਾਨੂੰ ਇੱਥੇ ਸਰੀਰਕ ਤੌਰ ਤੇ ਸਾਨੂੰ ਲੀਡ ਕਰ ਰਿਹਾ ਮੋਰਚਾ ਆ, ਚਾਹੇ ਉਹ ਕੋਈ ਵੀ ਹੋਵੇ, ਪਾਲ ਸਿੰਘ ਫਰਾਂਸ ਜੀ ਹੁਣ, ਬਾਪੂ ਗੁਰਚਰਨ ਸਿੰਘ ਹੋਵੇ, ਜਾਂ ਕੋਈ ਵੀ ਹੋਵੇ ਹੈ ਨਾ, ਮੋਰਚੇ ਲੀਡ ਕਰਦਾ, ਅਸੀਂ ਉਹਨਾਂ ਨੂੰ ਸਲਾਹ ਦੇ ਸਕਦੇ ਹਾਂ ਆਪਣੀ,
ਵੀ ਇਦਾਂ ਆਪਾਂ ਕਰੀਏ ਜਾਂ ਉਦਾਂ ਕਰੀਏ। ਸਾਰਿਆਂ ਦਾ ਰਾਈਟ ਬਣਦਾ। ਇਹ ਇਕੱਲੇ ਨਾ ਤਾਂ ਕਿਸੇ ਇਕੱਲੇ ਪਰਸਨਲੀ ਕਿਸੇ ਨੌਜਵਾਨ ਦਾ ਜਾਂ ਕਿਸੇ ਇੱਕ ਬੰਦੇ ਦਾ ਮੋਰਚਾ ਨਹੀਂ ਹੈਗਾ, ਸਾਰੀ ਕੌਮ ਦਾ ਮੋਰਚਾ। ਤੁਹਾਡਾ ਵੀ ਓਨਾ ਹੱਕ ਹੈ, ਮੇਰਾ ਵੀ ਓਨਾ, ਉਹ ਬਾਈ ਹੁਣੀ ਖੜੇ ਉਹਨਾਂ ਦਾ ਵੀ ਆ, ਇਹਨਾਂ ਦਾ ਵੀ ਆ, ਬਜ਼ੁਰਗਾਂ ਦੇ, ਸਾਰਿਆਂ ਦਾ ਸਾਂਝਾ ਮੋਰਚਾ ਇਹ। ਸਾਰਿਆਂ ਦਾ ਹੱਕ ਬਰਾਬਰ ਬਣਦਾ। ਪਰ ਉਹੀ ਗੱਲ ਹੋ ਜਾਂਦੀ ਨਾ, ਅਸੀਂ ਉਹ ਚੀਜ਼ ਅੱਜ ਕੱਲ੍ਹ ਪਬਲਿਸਿਟੀ ਥੋੜ੍ਹੀ ਜ਼ਿਆਦਾ ਹੋ ਗਈ, ਮਸ਼ਹੂਰੀ ਭਾਲਦੇ ਆ ਜਿੱਥੇ ਥੋੜ੍ਹਾ ਜਿਹਾ ਜ਼ਿਆਦਾ। ਹੁਣ ਇੱਕ ਇਹ ਆ ਵੀ ਮੰਨ ਲਾ ਇੱਥੇ ਕੋਈ ਲੰਗਰ ਨਹੀਂ ਵਾਲੇ ਲੱਗੇ ਯਾਰ, ਹੈ ਨਾ, ਵੀ ਚੱਲ ਉੱਥੇ ਥੋੜ੍ਹੀ ਹੱਕ ਧੜ ਜ਼ਿਆਦੇ ਆ, ਇਹ ਵੀ ਵੱਡਾ ਕਾਰਨ, ਹੈ ਨਾ, ਇਹ ਵੀ ਵੱਡਾ ਕਾਰਨ ਹੀ ਸਮਝਾਂਗੇ ਅਸੀਂ ਤਾਂ ਇਹਨੂੰ। ਅੱਜ ਇੱਥੇ ਕੱਲ੍ਹ ਨੂੰ ਲਾ ਦਿਓ 5-4 ਇੱਥੇ ਲੰਗਰ ਤੇ ਚਹਿਲ ਪਹਿਲ ਦਿਖਾ ਦਿਓ ਕਰ ਲਾ, ਮੁੜ ਕੇ ਇੱਥੇ ਰੀਸੋ ਰੀਸ ਦੂਆਂ ਨੇ ਵੀ ਸਾਰਿਆਂ ਨੇ ਆਉਣਾ। ਬਿਲਕੁਲ ਇਹੀ ਚੀਜ਼ਾਂ ਉਹੀ ਮੈਂ ਗੱਲ ਕਰਦਾ ਵੀ ਸਭ ਤੋਂ ਵੱਡੀ ਤਾਂ ਮੈਨੂੰ ਇਸ ਚੀਜ਼ ਤੇ ਦੁੱਖ ਲੱਗਿਆ ਵੀ ਭਾਈ ਜਗਤਾਰ ਸਿੰਘ ਤਾਰਾ ਜੀ ਦੇ ਜਿਹੜੀ ਪਿੰਡ ਦੀ ਟਰਾਲੀ ਡੇਕ ਵਾਲੇ ਦੀ ਇੱਥੋਂ ਚਲੀ ਗਈ, ਉਹਦਾ ਤਾਂ ਜਾਣਾ ਬਣਦਾ ਹੀ ਨਹੀਂ ਸੀ। ਫਿਰ ਲਾਉਂਦੇ ਹੀ ਨਾ ਲਿਆ ਕੇ, ਜਾਂ ਫਿਰ ਹੁਣ ਘਰ ਹੀ ਲੈ ਜਾਂਦੇ। ਠੀਕ ਆ, ਆਪਾਂ ਇਹ ਨਹੀਂ ਕਰਦੇ। ਅਸੀਂ ਵੀ ਸਵਾ ਸਾਲ ਦਿੱਲੀ ਮੋਰਚਾ ਲੜਿਆ ਹੋਇਆ, ਕਿਸਾਨੀ ਵਾਲਾ ਲੜਿਆ ਹੋਇਆ। ਅਸੀਂ ਅੱਜ ਵੀ ਹੱਕ 'ਚ ਆਪਾਂ ਅੱਜ ਵੀ ਜਾਂਦੇ ਇੱਥੋਂ ਜੰਮੂ ਮੋਰਚਾ ਜਾ ਕੇ ਕੱਢਿਆ ਉਹਨੇ ਗੇੜਾ। ਪਰ ਇੱਥੋਂ ਇਹ ਥੋੜ੍ਹੀ ਵੀ ਆਪਾਂ ਤੰਬੂ ਪੱਟ ਕੇ ਲੈ ਗਏ ਜਾਂ ਟਰੈਕਟਰ ਮੈਂ ਆਪਣਾ ਉੱਥੇ ਲਾ ਜਾਂਦਾ ਕਰ ਜਾਂਦਾ। ਹਾਂ, ਜੇ ਹੋਰ ਕੋਈ ਜਾਣਾ ਚਾਹੁੰਦਾ ਠੀਕ ਆ, ਨਵਾਂ ਚੱਲ ਜੇ ਠੀਕ ਆ, ਜਾਣਾ ਚਾਹੀਦਾ, ਹਰੇਕ ਨੂੰ ਲੜਨਾ ਚਾਹੀਦਾ। ਮੈਸੇਜ ਇਹੀ ਆ ਵੀ ਆਪਣੀਆਂ ਜ਼ਮੀਰਾਂ ਨਾ ਮਾਰੋ, ਕੌਮ ਬਾਰੇ ਵੀ ਕੁਛ ਸੋਚੋ। ਜੇ ਕੌਮ ਦਾ ਮੋਰਚਾ ਲੱਗਿਆ, ਪਹਿਲੀ ਗੱਲ ਤਾਂ ਸਾਡੇ 'ਚ ਤਾਂ ਹੀ ਜੁੱਤੀਆਂ ਪੈਂਦੀਆਂ ਸਾਰਿਆਂ ਦੇ, ਏਕਾ ਨਹੀਂ ਹੈਗਾ। ਲੜਾਈ ਸਾਰਿਆਂ ਦੀ ਸਰਕਾਰ ਨਾਲ ਆ, ਲੜਾਈ ਹੈ ਮੋਰਚੇ ਦੀ ਵੀ ਸਰਕਾਰ ਨਾਲ ਆ, ਲੜਾਈ ਕਿਸਾਨੀ ਮੋਰਚੇ ਦੀ ਵੀ ਸਰਕਾਰ ਨਾਲ ਆ, ਲੜਾਈ ਭਾਈ ਅੰਮ੍ਰਿਤਪਾਲ ਵਾਲਾ ਜਿਹੜਾ ਮੋਰਚਾ ਅੰਮ੍ਰਿਤਸਰ ਲੱਗਿਆ ਉਹਦੀ ਵੀ ਸਰਕਾਰ ਨਾਲ ਆ। ਅਤੇ ਜੇ ਇਹ ਤਿੰਨੇ ਸਾਡੀ ਅੱਡੋ ਅੱਡ ਜਗ੍ਹਾ ਦੀ, ਅੰਮ੍ਰਿਤਸਰ ਮੋਰਚਾ ਲੱਗਾ, ਅੰਮ੍ਰਿਤਸਰ ਸਾਹਿਬ ਮੋਰਚਾ ਲੱਗਿਆ, ਚੰਡੀਗੜ੍ਹ ਮੋਰਚਾ ਲੱਗਿਆ ਆ, ਹੁਣ 2 ਉਹ ਹੋ ਗਏ ਹਨ, ਉਧਰ ਕਿਸਾਨੀ ਵਾਲੇ 2 ਹੀ ਹੋ ਗਿਆ, ਇੱਕ ਸ਼ੰਭੂ ਹੋ ਗਿਆ ਅਤੇ ਇੱਕ ਦੂਏ ਪਾਸੇ ਹੋ ਗਿਆ ਖਨੌਰੀ ਹੋ ਗਿਆ, ਹੈ ਨਾ। ਜੇ ਸਾਰੇ ਇੱਕ ਜਗ੍ਹਾ ਹੋਣ, ਜੇ ਸਾਡੀ ਕੋਈ ਸਲਾਹ ਹੁੰਦੀ ਕਰਕੇ ਗੱਲਬਾਤ ਸਾਰਿਆਂ ਦੀ, ਕਿ ਨਹੀਂ ਬਾਪੂ ਜੀ, ਸਾਰਿਆਂ ਦੀ ਸਲਾਹ ਆਪਸ ਵਿੱਚ ਹੀ ਗੱਲਬਾਤ ਕਰਕੇ ਆਪਣੇ ਨਾਲ ਵੀ ਗੱਲਬਾਤ ਹੁੰਦੀ, ਬਹਿੰਦੇ 4 ਬੰਦੇ। ਉਧਰ ਸਾਡੇ ਜਿਹੜੇ ਸਿੰਘ ਆ ਉਹ ਵੀ ਬੰਦੀ ਸਿੰਘ ਹੀ ਆ, ਮੰਨ ਲਾ ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਜੀ ਹੋ ਗਏ, ਜੋ ਹੋਰ ਹੋ ਗਏ, ਕੋਈ ਅੱਡੋ ਅੱਡ ਤਾਂ ਹੈ ਨਹੀਂ। ਸਰਕਾਰਾਂ ਇਹ ਚਾਹੁੰਦੀਆਂ ਇਹਨਾਂ ਨੂੰ ਪਾੜੀ ਫਿਰੋ। ਹੁਣ ਮੰਨ ਲਓ ਇੱਕ ਬੰਦੇ ਨੇ ਜਾਣਾ ਹੈ, ਉਹ ਸਾਰਿਆਂ ਦਾ ਦਰਦ ਰੱਖਦਾ ਹੈ। ਉਹ ਪਹਿਲਾਂ ਅੰਮ੍ਰਿਤਸਰ ਜਾਊ ਵਿਚਾਰਾ, ਕਿਰਾਇਆ ਲਾ ਕੇ ਜਾਂ ਕੋਈ ਤੇਲ ਫੂਕ ਕੇ, ਫਿਰ ਉਹ ਚੰਡੀਗੜ੍ਹ ਆਊ, ਫਿਰ ਉੱਧਰ ਜਾਊ, ਕਿਹੜੇ ਪਾਸੇ ਹੋਊਗਾ ਉਹ। ਜੇ ਇੱਕ ਜਗ੍ਹਾ ਹੋਵੇ, ਨਾਲੇ ਤਾਂ ਇਕੱਠਾ ਆਹ ਤਿੰਨਾਂ ਦਾ ਡਾਇਵਰਟ ਨਾ ਹੋਵੇ, ਇਕੱਠਾ ਹੋਵੇ ਇੱਕ ਜਗ੍ਹਾ 'ਤੇ, ਸਰਕਾਰ 'ਤੇ ਵੀ ਪ੍ਰੈਸ਼ਰ ਪਵੇ। ਮੈਂ ਇਹ ਕਹਿੰਦਾ ਮੰਨ ਲਓ ਵੀ ਇਹ ਕੌਮ ਦਾ ਮੋਰਚਾ ਵੀ ਵਿੱਚ, ਇਹ ਮੁੱਦਾ ਵੀ ਵਿੱਚ ਰੱਖਿਆ ਹੁੰਦਾ, ਮੰਨ ਲਓ ਅਸੀਂ ਵੀ ਦਿੱਲੀ ਨੂੰ ਸਿੱਧੇ ਹੋ ਜਾਂਦੇ ਨਾਲ ਜੀ, ਆਪਾਂ ਵੀ ਉੱਧਰ ਨੂੰ ਕਰ ਲੈਂਦੇ। ਜਿਹੜਾ ਅੰਮ੍ਰਿਤਸਰ ਸਾਹਿਬ ਲੱਗਿਆ ਉਹ ਵੀ ਨਾਲ ਸਾਡਾ ਉੱਥੇ ਹੀ ਹੋ ਜਾਂਦਾ, ਸਾਰੇ ਮੁੱਦੇ ਵਿੱਚ ਆ ਜਾਂਦੇ ਤਾਂ ਵਧੀਆ ਗੱਲ ਸੀ। ਬਹੁਤ ਸਾਰੇ ਲੋਕਾਂ ਦੇ ਇਹ ਸੁਝਾਅ ਸਨ ਕਿ ਆਖਰ ਜਿਹੜਾ ਕੌਮੀ ਇਨਸਾਫ ਮੋਰਚਾ ਲੱਗਾ ਹੋਇਆ ਉੱਥੋਂ ਦੇ ਹਾਲਾਤ ਕਿਸ ਤਰੀਕੇ ਦੇ ਨੇ, ਔਰ ਇਹਨਾਂ ਨੂੰ ਲੈ ਕੇ ਜਿਹੜੇ ਲੋਕ ਪਹਿਲੇ ਦਿਨ ਤੋਂ ਡਟੇ ਹੋਏ ਨੇ, ਉਹਨਾਂ ਦੇ ਪੋਜ਼ਿਟਿਵ ਮਾਈਂਡ ਦੇ ਵਿੱਚ ਇਹ ਗੱਲ ਅਜੇ ਵੀ ਹੈ ਕਿ ਮੋਰਚਾ ਇਸੇ ਤਰ੍ਹਾਂ ਦੇ ਨਾਲ ਲੱਗਾ ਹੋਇਆ ਤਾਂ ਇਸੇ ਤਰ੍ਹਾਂ ਦੇ ਨਾਲ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ तमाम ਸਾਰੀਆਂ ਮੰਗਾਂ ਨੂੰ ਸਿਰੇ ਨਹੀਂ ਚੜਾਇਆ ਜਾਂਦਾ, ਉਹਨਾਂ ਮੰਗਾਂ ਨੂੰ ਨਹੀਂ ਮੰਨਿਆ ਜਾਂਦਾ, ਜਿਹੜੀਆਂ ਮੰਗਾਂ ਦੇ ਉੱਪਰ ਸੰਘਰਸ਼ੀ ਲੋਕ ਸੰਘਰਸ਼ ਕਰਦੇ ਨਜ਼ਰ ਆ ਰਹੇ ਨੇ। ਪਰ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਕਿਸ ਤਰੀਕੇ ਦੇ ਨਾਲ ਜਿਹੜਾ ਇਹਨਾਂ ਮੰਗਾਂ ਨੂੰ ਹੱਲ ਕਰਵਾਇਆ ਜਾ ਸਕਦਾ ਹੈ, ਅੱਗੇ ਦੀ ਪੂਰੀ ਰੂਪਰੇਖਾ ਕਿਸ ਤਰੀਕੇ ਦੀ ਭਵਿੱਖ ਦੇ ਵਿੱਚ ਹੋ ਸਕਦੀ ਹੈ ਆਵਾਮ ਦੀ, ਜਾਂ ਉਹਨਾਂ ਜਿਹੜੇ ਪੰਜਾਬ ਖਿੱਤੇ ਦੇ ਨਾਲ, ਸਿੱਖ ਕੌਮ ਦੇ ਨਾਲ ਜਾਂ ਇਨਸਾਫ ਪਸੰਦ ਲੋਕ ਮੰਨੇ ਜਾਂਦੇ ਨੇ, ਉਹਨਾਂ ਦਾ ਰਿਐਕਸ਼ਨ ਇਹਦੇ ਉੱਪਰ ਕਿਸ ਤਰੀਕੇ ਦਾ ਹੋ ਸਕਦਾ ਹੈ। ਅੱਗੇ ਵੀ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ।